ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਤੇ ਜਿੱਥੇ ਉਹ ਹਾਜ਼ਰ ਹੋ ਵਾਜ਼ਿਰ ਰਹੋ। ਤੇ ਜਿਹੜੇ ਸਰਕਾਰੀ ਮੁਲਾਜ਼ਮ ਨੇ, ਜਿਹੜੇ ਤਨਖਾਹਦਾਰ ਨੇ, ਉਹਨਾਂ ਦੇ ਬਾਛਾਂ ਘੇਰੀਆਂ ਹੋਣਗੀਆਂ ਕਿ ਥੋੜ੍ਹੀਆਂ ਥੋੜ੍ਹੀਆਂ ਕਿ ਹਕੂਮਤ ਨੇ ਜਿਹੜਾ ਬਜਟ ਪੇਸ਼ ਕੀਤਾ ਹੈ ਉਹ ਥੋੜ੍ਹਾ ਜਿਹਾ ਰਿਲੀਫ ਮਿਲ ਗਿਆ ਤੇ ਖੁਸ਼ ਹੋ ਲਓ। ਤੇ ਅੱਜ ਕਰੇਲੇ ਗੋਸ਼ਤ ਪਕਾ ਕੇ ਖਾਓ ਤੇ ਜਸ਼ਨ ਮਨਾਓ ਕਿ ਤੇ ਜੰਗ ਚੱਲੀ ਸੀ ਈਰਾਨ ਅਮਰੀਕਾ ਇਜ਼ਰਾਈਲ ਦੀ। ਤੇ ਬੜਾ ਇੱਕ ਬੁਹਰਾਨ ਸੀ, ਤੇਲ ਮਹਿੰਗਾ ਸੀ, ਹੁਣ ਵੀ ਹੈ। ਤੇ ਇੰਡੀਆ 'ਚ ਤੇ ਲਾਈਨਾਂ ਲੱਗੀਆਂ ਪਈਆਂ। ਉਹਨਾਂ ਨੇ ਕੋਈ ਕੋਟਾ ਮੁਕਰਰ ਕਰਤਾ, ਪਤਾ ਨਹੀਂ 1 ਲੀਟਰ 5 ਲੀਟਰ 10 ਲੀਟਰ, ਕਿ ਉਸ ਤੋਂ ਜ਼ਿਆਦਾ ਲੈ ਨਹੀਂ ਸਕਦਾ। ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ, ਬਸ਼ਰਤੇ ਪੈਸੇ ਹੋਣ। ਤੇ ਬਜਟ ਵਿੱਚ ਹੋਇਆ ਕਿ ਹੋਰ ਕਿਹੜਾ ਕਿਹੜਾ ਰਿਲੀਫ ਮਿਲਿਆ, ਕਿਹਨੂੰ ਕਿਹਨੂੰ ਤੁਨਿਆ ਗਿਆ ਤੇ ਕਿਹਨੂੰ ਕਿਹਨੂੰ ਜਿਹੜਾ ਨਾ ਸਹੂਲਤਾਂ ਦਿੱਤੀਆਂ ਗਈਆਂ। ਚੌਧਰੀ ਸਾਹਿਬ ਸੁਣ ਰਹੇ ਨੇ ਬਜਟ ਦੀ ਤਕਰੀਰਾਂ ਸੁਣੀਆਂ, ਫਿਰ ਤਬਸਰੇ ਪੜ੍ਹੇ ਇਹਨਾਂ ਨੇ। ਫਿਰ ਜਿਹੜੇ ਸਾਡੇ ਸਾਥੀ ਦੋਸਤ ਨੇ ਇਕੋਨਮੀ ਨੂੰ ਕਵਰ ਕਰਦੇ ਨੇ, ਉਹਨਾਂ ਨਾਲ ਮਗਜ਼ਮਾਰੀ ਕੀਤੀ। ਤੇ ਚੌਧਰੀ ਸਾਹਿਬ ਨਤੀਜਾ ਕੀ ਕੱਢਿਆ ਸਾਰੀ ਬਹਿਸ ਤੋਂ? ਨਤੀਜਾ ਤੇ ਰਾਣਾ ਸਾਹਿਬ ਤੁਹਾਨੂੰ ਮੈਂ ਦੱਸਦਾ, ਲੇਕਿਨ ਉਸ ਤੋਂ ਪਹਿਲਾਂ ਤੁਸੀਂ ਕਿਹਾ ਸਰਕਾਰੀ ਮੁਲਾਜ਼ਮਾਂ ਨੂੰ ਬੜਾ ਮਿਲਿਆ ਰਿਲੀਫ। ਅੱਛਾ, ਇਸ ਤਰ੍ਹਾਂ ਕਰੋ ਉਹਨਾਂ ਦੇ ਤੁਸੀਂ ਬਿਲਕੁਲ ਜਿਹੜੇ ਨਾ ਦਿਲ ਦੇ ਉੱਤੇ ਅੱਗ ਸੁੱਟ ਦਿੱਤੀ। ਉਹਦੀ ਵਜ੍ਹਾ ਇਹ ਹੈ ਕਿ ਜਿਹੜਾ ਸਰਕਾਰੀ ਮੁਲਾਜ਼ਮਾਂ ਨੂੰ ਰਿਲੀਫ ਜਿਹੜਾ ਮਿਲਿਆ ਉਹ ਤੇ ਨਾ ਹੋਣ ਦੇ ਬਰਾਬਰ। ਅੱਛਾ, ਕਿਉਂਕਿ ਜ਼ਾਹਰ ਸਰਕਾਰੀ ਹੈ ਤੇ ਸਹੀ ਨਾ ਥੋੜਾ ਜਿਹਾ 7%। ਕਿਉਂਕਿ ਕੀਮਾ ਗੋਸ਼ਤ ਤੇ ਖਾ ਲਿਆ, ਕਰੇਲੇ ਕੋ ਇੱਕ ਵਾਰੀ ਤੇ ਸਾਲ 'ਚ ਖਾ ਸਕਦਾ ਕਿ ਬਸ ਇੱਕ ਦਫਾ ਹੀ ਖਾਣਗੇ। ਫਿਰ ਅੱਜ ਕਿਉਂਕਿ ਤੁਹਾਨੂੰ ਪਤਾ ਕਿ ਪੂਰਾ ਸਾਲ ਸਰਕਾਰੀ ਮੁਲਾਜ਼ਮ ਇੰਤਜ਼ਾਰ ਕਰਦੇ ਨੇ ਤੇ ਉਹਨਾਂ ਨੂੰ ਦੋ ਹੀ ਹੁੰਦੇ, 1 ਦਸੰਬਰ ਨੂੰ ਉਹਨਾਂ ਦੀ ਇਨਕਰੀਮੈਂਟ ਲੱਗਦੀ ਛੋਟੀ ਮੋਟੀ, ਤੇ ਇੱਕ ਜਿਹੜਾ ਬਜਟ 'ਚ ਕੋਈ ਤਨਖਾਹ। ਤੇ ਜਿਹੜੀ ਜਿੰਨੀ ਇਨਫਲੇਸ਼ਨ ਹੋ ਗਈ ਹੈ ਪਿਛਲੇ ਸਾਲ ਇੱਕ 'ਚ ਹੋਈ ਆ, ਔਰ ਈਰਾਨ ਅਮਰੀਕਾ ਵਾਰ ਤੋਂ ਬਾਅਦ ਪੈਟਰੋਲ ਦੀ ਵਜ੍ਹਾ ਨਾਲ ਸਾਰੀ ਹੋਈ ਹੈ, ਤੇ ਸਰਕਾਰੀ ਮੁਲਾਜ਼ਮ ਦੀਆਂ ਤੇ ਚੀਖਾਂ ਪਹਿਲਾਂ ਨਿਕਲ ਗਈਆਂ। ਅੱਛਾ, ਤੇ ਉਹ ਤੇ ਪ੍ਰੋਟੈਸਟ ਕਰ ਰਹੇ ਸੀ। ਤੁਹਾਨੂੰ ਪਤਾ ਨਾ ਇੱਥੇ ਵੀ ਬਜਟ ਵਾਲੇ ਦਿਨ ਵੀ ਸਾਰੇ ਜਿਹੜੇ ਫੈਡਰਲ ਸੈਕਟਰੀਏਟ ਦੇ ਮੁਲਾਜ਼ਮ ਆ ਉਹ ਰੈੱਡ ਜ਼ੋਨ ਦੇ ਵਿੱਚ ਚਲੇ ਗਏ, ਐਂਟਰ ਹੋ ਗਏ। ਉਧਰ ਪੰਜਾਬ 'ਚ ਵੀ ਬਹੁਤ ਜ਼ਿਆਦਾ ਕਰ ਰਿਹਾ ਸੀ। ਤੇ ਉਹਨਾਂ ਨੂੰ ਉਮੀਦ ਸੀ ਕੁਛ ਨਾ ਕੁਛ, ਲੇਕਿਨ ਉਹ ਤੇ ਉਮੀਦਾਂ ਉਹਨਾਂ ਗਈਆਂ ਟੁੱਟ। ਅੱਛਾ, ਤੇ ਉੱਤੋਂ ਜਿਹੜੇ ਛੁੱਟੀਆਂ ਗਰਮੀਆਂ ਦੀਆਂ, ਤੇ ਪੰਜਾਬ ਦੇ ਜਿਹੜੇ ਟੀਚਰ ਨੇ ਸਕੂਲਾਂ ਦੇ, ਉਹਨਾਂ ਦੀ ਟ੍ਰੇਨਿੰਗਾਂ ਵਾ। ਅੱਛਾ, ਤੇ ਇੱਕ ਟੀਚਰ ਨੇ ਕਿਹਾ ਜੀ ਕਿ ਮੇਰੇ ਖਿਆਲ ਹੁਕੂਮਤ ਚਾਹੁੰਦੀ ਕਿ ਤੁਸੀਂ ਟ੍ਰੇਨਿੰਗ ਕਰੋ, ਤਨਖਾਹ ਨਾ ਵਧਾਓ, ਤਨਖਾਹ ਨਾ ਲਾਓ। ਉਹਦਾ ਕਮੈਂਟ ਹੈ। ਇਹ ਤੇ ਹੈ। ਇਹ ਤੇ ਹੋ ਗਿਆ ਸਰਕਾਰੀ ਮੁਲਾਜ਼ਮਾਂ ਦਾ। ਹੁਣ ਤੁਸੀਂ ਪੁੱਛ ਰਹੇ ਸੀ ਕਿ ਬਜਟ 'ਚ ਕੀ ਬਜਟ ਅਸਲ ਜਿਹੜਾ ਸਾਡੇ ਜਿਹੜਾ ਹੁੰਦਾ ਨਾ, ਇੱਕ ਕਦੀ ਹੁੰਦਾ ਸੀ ਪਾਕਿਸਤਾਨ ਦੇ ਵਿੱਚ, ਪੂਰੀ ਦੁਨੀਆ ਜਦੋਂ ਬਜਟ ਹੁੰਦਾ ਲੋਕ ਸਮਝਦੇ ਨੇ ਕਿ ਸ਼ਾਇਦ ਕੋਈ ਵਾਕਈ ਸਾਡੀ ਉਹ ਬਜਟ ਵਾਲੀ ਕਹਾਣੀ ਤਾਂ ਮੁੱਕ ਗਈ ਹੋਈ ਕਈ ਸਾਲਾਂ ਤੋਂ। ਕੋਈ ਐਸਾ ਕੋਈ ਵੱਡਾ ਕੋਈ ਐਸਾ ਨਹੀਂ ਹੁੰਦਾ ਕਿ ਜਿਹਦੀ ਵਜ੍ਹਾ ਨਾਲ ਆਉਣੇ ਵਾਲੇ ਸਾਲ 'ਚ ਕੋਈ ਲੋਕਾਂ ਨੂੰ ਰਿਲੀਫ ਮਿਲੇ। ਉਸ ਤਰ੍ਹਾਂ ਦੇ ਬਜਟ ਤੇ ਆਣੇ ਹੋ ਗਏ ਬੰਦ ਹੋ ਤਾਂ ਕਈ ਸਾਲਾਂ ਤੋਂ। ਉਹ ਤੇ ਕੋਈ ਇਕੋਨਮੀ ਚੱਲ ਰਹੀ ਹੋਵੇ, ਨਹੀਂ ਹੁੰਦਾ ਇਕੋਨਮੀ ਚੱਲ ਨਹੀਂ ਰਹੀ। ਉਹ ਕਹਿੰਦੇ ਸਨ ਜੀ ਕਿ 4 ਕੁਝ ਸੀ ਤੇ ਜੰਗ ਦੀ ਵਜ੍ਹਾ ਤੋਂ 3.6 ਹੋ ਗਈ, 4 ਹੋ ਗਈ, ਘੱਟ ਹੋ ਗਈ। ਤੇ ਇਕੋਨਮੀ ਨਹੀਂ ਚੱਲ ਰਹੀ ਤੇ ਫਿਰ ਕਿੱਥੋਂ ਦੇਣ ਤਨਖਾਹਾਂ? ਬਿਲਕੁਲ ਕੋਈ ਇਕੋਨਮੀ ਨਹੀਂ ਚੱਲ ਰਹੀ। ਉਹਦੀ ਵਜ੍ਹਾ ਨਾਲ ਜਿਹੜਾ ਜਿਸ ਤਰ੍ਹਾਂ ਜਿਹੜੇ ਬਜਟ ਦੇ ਵਿੱਚ ਬੜੇ ਰਿਲੀਫ ਹੁੰਦੇ ਨਾ 2-4, ਜਿਹਦੀ ਵਜ੍ਹਾ ਨਾਲ ਲੋਕ ਵਾਕਈ ਸਮਝਦੇ ਨੇ ਕਿ ਸਾਡੇ ਲਈ ਹਕੂਮਤ ਨੇ ਬੜਾ ਕੁਛ ਕੀਤਾ, ਉਸ ਤਰ੍ਹਾਂ ਦੇ ਹੁਣ ਰਿਲੀਫ ਕੋਈ ਨਹੀਂ। ਹੁਣ ਬਸ ਬਜਟ ਹੈ ਕਿ ਇਹਨਾਂ ਨੇ ਜ਼ਾਹਰ ਤੁਹਾਨੂੰ ਪਤਾ ਕਿ ਸਾਡੀ ਇਕੋਨਮੀ ਹੈ ਕੋਈ ਨਹੀਂ ਉਸ ਤਰ੍ਹਾਂ, ਨਾ ਇੰਡਸਟਰੀਲਾਈਜੇਸ਼ਨ ਆ ਨਾ ਪ੍ਰੋਡਕਸ਼ਨ ਆ। ਇਹਨਾਂ ਨੇ ਆ ਜਾ ਕੇ ਸੈਲਰੀਡ ਕਲਾਸ ਤੋਂ ਕੱਢਣੇ ਹੁੰਦੇ ਟੈਕਸਿਸ, ਜਾਂ ਬਾਕੀ ਟੈਕਸ ਕਲੈਕਸ਼ਨ ਜਾਂ ਪੈਟਰੋਲੀਅਮ ਲੇਵੀਜ਼ ਤੋਂ, ਇਹਨਾਂ ਤੋਂ ਹੀ ਪੈਸੇ ਕੱਢਦੇ ਨੇ ਸਾਰੇ ਨਾ। ਤੇ ਉਹ ਇੱਕ ਯਾਨੀ ਕਿ ਬਜਟ ਜਿਹੜਾ ਨਾ ਉਹਨਾਂ ਇੱਕ ਜਿਹੜੇ ਫਿਗਰਸ ਨੇ ਤੇ ਅਲਫਾਜ਼ ਉਹਨਾਂ ਦਾ ਗੋਰਖ ਧੰਦਾ, ਉਹ ਮਿਲਾ ਲਾ ਕੇ ਨਵੀਆਂ ਟਰਮਾਂ ਲਿਆਏ ਜੀ। ਇੰਨੇ % ਕਹਿੰਦੇ ਜੀ ਗਰੋਥ ਜੰਗ ਦੀ ਵਜ੍ਹਾ ਨਾਲ ਘੱਟ ਗਈ ਹੈ, ਕੁਛ ਵੱਧ ਗਈ ਹੈ। ਪੰਜਾਬ ਵਾਲੇ ਕਹਿੰਦੇ ਜੀ ਅਸੀਂ ਹਰ ਤੀਸਰਾ ਟੈਕਸ ਫਰੀ ਬਜਟ ਲੈ ਕੇ ਆ ਰਹੇ। ਮੈਨੂੰ ਤਾਂ ਇੱਕ ਨਵੀਂ ਇਹਨਾਂ ਨੇ ਟਰਮ ਕੱਢ ਲਈ, ਟੈਕਸ ਫਰੀ ਬਜਟ ਕੀ ਹੁੰਦਾ ਮੈਨੂੰ ਦੱਸ, ਕੀ ਮਤਲਬ ਹੈ ਸਾ? ਇਸ਼ਤਿਹਾਰ ਵਾਸਤੇ ਬਸ। ਤੇ ਉਹ ਤੇ ਕਹਿੰਦੇ ਜੀ ਕਿ ਇਹਨਾਂ ਨੇ ਆਪਣੇ ਬਜਟ ਫਰੀਜ਼ ਕਰਤੇ ਡਿਵੈਲਪਮੈਂਟ ਦੇ ਸੂਬਿਆਂ ਨੇ, ਤੇ ਉਹ ਵਫਾਕ ਨੂੰ ਜਿਹੜਾ ਸ਼ੇਅਰ ਦੇਣਗੇ। ਉਹ ਕੀ ਗੱਲ ਹੈ? ਜ਼ਾਹਰ ਆ ਉਹ ਜਦੋਂ ਇਕਾਨਮੀ ਨਹੀਂ ਹੈ ਤੇ ਸੂਬਿਆਂ ਕੋ ਉਸ ਤਰ੍ਹਾਂ ਵਫਾਕ ਨੇ ਪੈਸੇ ਸੂਬਿਆਂ ਨੂੰ ਦੇਣੇ ਹੁੰਦੇ। ਇਹ ਤਾਂ ਕਹਿੰਦੇ ਪਹਿਲਾ ਕਦਮ ਚੌਧਰੀ ਸਾਹਿਬ ਕਿ ਜਿਹੜੇ ਨਵੇਂ ਸੂਬੇ ਬਣਨੇ ਨੇ ਨਾ, ਜਾਂ ਉਹ 28 ਅਮੈਂਡਮੈਂਟ ਆਉਣੀ ਹੈ, 18 ਅਮੈਂਡਮੈਂਟ ਵਾਲਾ, ਉਹਦੇ ਰਿਵਰਸ ਦੀ ਤਰਫ ਕੰਮ ਸ਼ੁਰੂ ਹੋ ਗਿਆ। ਪਹਿਲੇ ਉਹਨੇ ਕਿ ਪਹਿਲੇ ਸਾਲ 'ਤੇ ਜ਼ਰਾ ਇੰਝ ਹੀ ਫਰੀਜ਼ ਕਰਾ ਕੇ ਤੇ ਪੈਸੇ ਲੈ ਲਈਏ, ਅਗਲੇ ਬਜਟ 'ਚ ਵੇਖਾਂਗੇ ਕਿ ਫਿਰ ਕੁਝ 28 ਅਮੈਂਡਮੈਂਟ ਆ ਜਾਵੇ, ਉਹਦੇ 'ਚ ਬਾਕੀ ਫਿਰ ਕਸਰ ਪੂਰੀ ਕਰ ਲਾਂ। 28 ਹਾਂ ਸਹੀ ਕਹਿ ਰਹੇ ਤੁਸੀਂ। ਜਿਹੜੀਆਂ ਅਸੀਂ ਇਹਨਾਂ ਨੂੰ ਕਹਿੰਦੇ ਸੈਂਟਰਲ ਫੋਰਸਿਸ, ਜਿਹੜੇ ਲੋਕ ਸੈਂਟਰ ਦੀ ਜ਼ਿਆਦਾ ਤਾਕਤ ਦੇ ਹਾਮੀ ਨੇ, ਉਹ ਤਾਂ ਬੜੇ ਅਰਸੇ ਤੋਂ ਕੋਸ਼ਿਸ਼ ਕਰ ਰਹੇ ਨੇ। ਔਰ ਜ਼ਾਹਰ ਆ ਕੋਈ ਇਸ ਤਰ੍ਹਾਂ ਦੀ ਅਮੈਂਡਮੈਂਟ ਆਈ ਤੇ ਉਹਨਾਂ ਨੂੰ ਇਹ ਹੈ ਜੀ ਕਿ ਸੂਬਿਆਂ ਨੂੰ ਪੈਸੇ ਜ਼ਿਆਦਾ ਜਾ ਰਹੇ। ਤੇ ਦੂਸਰਾ ਇਹ ਹੈ ਕਿ ਸੂਬਿਆਂ ਦਾ ਇਲਜ਼ਾਮ ਲਾਉਂਦੇ ਜੀ ਕਿ ਇਹਨਾਂ ਜਿਹੜੇ ਇਹਨਾਂ ਕੋਲ ਪੈਸੇ ਗਏ ਇਹਨਾਂ ਨੇ ਸਹੀ ਖਰਚ ਨਹੀਂ ਕੀਤੇ। ਤੇ ਬਈ ਫੈਡਰਲ ਜਿਹੜਾ ਉਹ ਕਿਹੜਾ ਸਹੀ ਖਰਚ ਕਰਦਾ? ਬਿਲਕੁਲ। ਜਿਹੜੀ ਕਰਪਸ਼ਨ ਆ ਜਾਂ ਬੈਡ ਗਵਰਨੈਂਸ ਆ, ਉਹ ਤੇ ਹਰ ਜਗ੍ਹਾ ਤੇ ਇੱਕ ਲੈਵਲ ਤੇ ਨਾ ਥੋੜਾ ਬਹੁਤਾ ਫਰਕ ਹੋ ਸਕਦਾ। ਕਹਿੰਦੇ ਜੀ ਅਸੀਂ 70% ਤੇ ਕਰਜ਼ੇ ਲਾਉਣ ਲਈ ਦੇ ਦਿੰਦੇ ਆ ਫੈਡਰਲ ਵਾਲੇ।
ਤੇ ਜ਼ਾਹਰ ਤੇ ਕਲੈਕਸ਼ਨ ਵੀ ਤਾਂ ਸਾਰੀ ਫੈਡਰਲ ਕੋ ਹੁੰਦੀ ਨਾ, ਮੇਜਰ ਕਲੈਕਸ਼ਨ ਤੇ ਟੈਕਸਿਸ ਜਿਹੜੀ ਲੇਵੀ ਇੰਪੋਜ਼ ਵੀ ਇਹਨਾਂ ਨੇ ਕਰਨਾ ਹੁੰਦਾ, ਕਲੈਕਟ ਵੀ ਇਹਨਾਂ ਨੇ ਕਰਨਾ ਹੁੰਦਾ। ਚੋਈ ਸਾਹਿਬ ਇਹ ਤੇ ਗੱਲਾਂ ਕਰਾਂਗੇ ਅਸੀਂ, ਮੈਂ ਦੋ ਜ਼ਰਾ ਚੌਂਦੀਆਂ ਖਬਰਾਂ ਨੇ ਉਹਨਾਂ ਤੇ ਵੀ ਤਬਸਰਾ ਫਰਮਾ ਦਿਓ। ਇੱਕ ਤੇ ਸਾਡੇ ਸਾਫੀ ਦੋਸਤ ਨੇ ਸ਼ਹਿਬਾਜ਼ ਰਾਣਾ ਸਾਹਿਬ, ਇਕੋਨਮੀ ਦੇ ਬੜੇ ਜ਼ਬਰਦਸਤ, ਤੁਸੀਂ ਟੀਵੀ ਤੇ ਵੇਖਦੇ ਹੋਵੋਗੇ ਉਹਨਾਂ ਨੂੰ, ਤੇ ਉਹਨਾਂ ਦੀ ਕੋਈ ਪ੍ਰੈਸ ਕਾਨਫਰੰਸ ਜਦੋਂ ਹੋਈ, ਚੇਅਰਮੈਨ FBR ਦੇ ਨਾਲ ਲੜਾਈ ਹੋ ਗਈ ਕਿ ਉਹਨਾਂ ਨੇ ਬੜੀ ਉਹ ਕੋਈ ਇਸ ਤਰ੍ਹਾਂ ਦੀ ਕੋਈ ਜ਼ੁਬਾਨ ਇਸਤੇਮਾਲ ਕੀਤੀ, ਉਹ ਕੀ ਚੱਕਰ ਹੈ, ਉਹ ਕੀ ਹੋਇਆ ਸ਼ਹਿਬਾਜ਼ ਰਾਣੇ ਨਾਲ? ਅਸਲ ਦੇਖੋ, ਰਾਣਾ ਸਾਹਿਬ ਚੇਅਰਮੈਨ FBR ਨੇ ਬੜੀਆਂ ਕੰਟਰੋਵਰਸ਼ੀਅਲ ਗੱਲਾਂ ਕੀਤੀਆਂ ਸ਼ਹਿਬਾਜ਼ ਰਾਣਾ ਸਾਹਿਬ ਦੀ ਮੌਜੂਦਗੀ 'ਚ। ਅੱਛਾ। ਉਹ ਸ਼ਹਿਬਾਜ਼ ਰਾਣਾ ਸਾਹਿਬ ਦਾ ਅਸਲ ਇਹ ਆ ਕਿ ਹੁਣ ਜਿਹੜਾ ਬੰਦਾ ਇੱਥੇ ਤੁਹਾਨੂੰ ਪਤਾ ਹੈ, ਇੱਥੇ ਹੁਣ ਸਾਫਤ ਇਹ ਆ ਕਿ ਲੋਕ ਕਹਿੰਦੇ ਜੀ ਕਿ ਬਸ ਹੁਕੂਮਤ ਦੇ ਜਿਹੜੇ ਨਾ ਉਹ ਤਾਰੀਫਾਂ ਤੇ ਗੁਣ ਗਾਈ ਜਾਓ। ਤੇ ਸ਼ਹਿਬਾਜ਼ ਰਾਣਾ ਸਾਹਿਬ ਤੇ ਕੰਪੀਟੈਂਟ ਆਦਮੀ ਉਹ ਤਾਂ ਨਹੀਂ ਗਾਉਂਦੇ, ਉਹ ਤੇ ਅਥੈਂਟਿਕ ਰਿਪੋਰਟਿੰਗ ਕਰਦੇ ਨੇ, ਠੀਕ ਹੈ। ਉਹ ਹੁਕੂਮਤਾਂ ਨੂੰ ਹੁੰਦੀ ਤਕਲੀਫ ਉਹਨਾਂ ਦੀ, ਬਾਈ ਬੁੱਕ ਸਾਫਤ ਕਰਦੇ ਨੇ, ਠੀਕ ਹੈ ਨਾ। ਤੇ ਹੁਣ ਉਹ ਲੰਗੜਿਆਲ ਸਾਹਿਬ ਨੂੰ ਕੀ ਤਕਲੀਫ ਹੋਈ ਕਿ ਸ਼ਹਿਬਾਜ਼ ਰਾਣਾ ਸਾਹਿਬ ਨੇ ਅਸਲ ਜਿਹੜਾ ਸਵਾਲ ਕੀਤਾ ਸੀ ਨਾ, ਉਹ ਡਾਇਰੈਕਟਲੀ ਹਿੱਟ ਕਰ ਰਿਹਾ ਸੀ। ਹਾਲਾਂਕਿ ਕੀਤਾ ਉਹਨਾਂ ਨੇ ਫਾਈਨਾਂਸ ਮਿਨਿਸਟਰ ਨੂੰ, ਲੇਕਿਨ ਉਹ ਹਿੱਟ ਕਰ ਰਿਹਾ ਸੀ ਲੰਗੜਿਆਲ ਸਾਹਿਬ ਨੂੰ, ਚੇਅਰਮੈਨ FBR ਨੂੰ, ਕਿਉਂਕਿ ਉਹਨਾਂ ਨੇ ਕਿਹਾ ਕਲੈਕਸ਼ਨ ਨਹੀਂ ਹੋ ਰਹੀ, ਜਿਹੜੀ ਸਾਡੀ ਓਵਰਆਲ ਟੈਕਸ ਕਲੈਕਸ਼ਨ ਆ ਉਹਦੀ ਸਾਡਾ ਸ਼ਾਰਟਫਾਲ ਵੱਧ ਰਿਹਾ ਵਾ, ਤੇ ਉਹ ਕੋਈ ਕੰਮ ਨਹੀਂ ਹੋ ਰਿਹਾ। ਉਹਦੀ ਕੀ ਵਜ੍ਹਾ, ਆਹ ਅਸਲ ਗੱਲ ਸੀ। ਉਹਦੇ ਉੱਤੇ ਨਾ ਉਹਨਾਂ ਨੇ ਇੱਕ ਲੰਬੀ ਤਕਰੀਰ ਝਾੜਨ ਮਾਰੀ, ਕਲਾਡ ਆ, ਕੋਈ ਮੈਂ ਤਾਂ ਨਹੀਂ ਯੂਜ਼ ਕਰਦਾ, ਕੋਈ ਮੈਨੂੰ ਲੱਗਦਾ AI ਦਾ ਟੂਲ ਆ, ਉਹਨਾਂ ਨੇ ਹੈ ਕਲਾਡ। ਮੈਂ ਤਾਂ ਲੰਗੜਿਆਲ ਸਾਹਿਬ ਉਹ ਕਰਦੇ, ਲੰਗੜਿਆਲ ਸਾਹਿਬ ਨੇ ਕਿਹਾ ਜੀ, ਮੈਂ ਕਲਾਡ ਤੋਂ ਪੁੱਛਿਆ ਕਿ ਪਾਕਿਸਤਾਨ 'ਚ ਕਿਹੜਾ ਸਾਫੀ ਜਿਹੜਾ ਇਨਐਕੂਰੇਟ ਰਿਪੋਰਟਿੰਗ ਤੋਂ ਬਗੈਰ ਜਿਹੜੀ ਨਾ ਉਹ ਫਰੇਮਿੰਗ ਕਰਦਾ, ਤੇ ਉਹਨੇ ਕਲਾਡ ਨੇ ਜਵਾਬ ਦਿੱਤਾ ਕਿ ਸ਼ਹਿਬਾਜ਼ ਰਾਣਾ। ਉਹਨਾਂ ਨੇ ਪ੍ਰੈਸ ਕਾਨਫਰੰਸ ਸਾਰੀ ਗੱਲ ਕੀਤੀ ਉਹਨਾਂ ਨੇ। ਅੱਛਾ, ਉਹਨਾਂ ਨੇ ਕਿਹਾ ਜੀ ਅਸਲ ਸ਼ਹਿਬਾਜ਼ ਰਾਣਾ ਜਿਹੜਾ ਨਾ ਉਹ ਫੈਕਟਸ ਆਪਣੀ ਸਟੋਰੀ ਦਿੰਦੇ, ਲੇਕਿਨ ਉਹਨਾਂ ਨੂੰ ਟਵਿਸਟ ਕਰਦਾ, ਫਰੇਮਿੰਗ ਕਰਦਾ ਖਾਸ ਕਿਸਮ ਦੀ। ਔਰ ਲੇਕਿਨ ਆਖਰ ਤੇ ਉਹਨਾਂ ਨੇ ਇੱਕ ਇਲਜ਼ਾਮ ਵੀ ਉਹਦੇ ਸ਼ਹਿਬਾਜ਼ ਰਾਣਾ ਸਾਹਿਬ 'ਤੇ ਲਾਇਆ। ਉਹਨਾਂ ਨੇ ਕਿਹਾ ਜੀ ਸ਼ਹਿਬਾਜ਼ ਰਾਣਾ ਸਾਹਿਬ ਜਿਹੜੇ ਆ ਉਹ ਵੈਸਟਰਨ ਇੰਟਰਸਟ ਜਿਹੜੇ ਲੋਕਾਂ ਦੇ ਆ, ਉਹਨਾਂ ਦੀ ਉਹ ਇਹਨਾਂ ਨੂੰ ਖਬਰਾਂ ਫੀਡ ਕਰਦੇ ਆ, ਤੇ ਜਿਹੜੇ ਲੋਕਾਂ ਨੂੰ ਹਿੱਟ ਹੋ ਰਿਹਾ, ਜਿਹੜੇ ਸੀ ਟੈਕਸਿਸ ਲਾਏ ਨੇ, ਜਿਸ ਤਰ੍ਹਾਂ ਟਬੈਕੋ ਸੈਕਟਰ ਆ, ਇਸ ਤਰ੍ਹਾਂ ਦੇ ਸੈਕਟਰ ਜਿਹੜੇ ਟੈਕਸ ਦੀ ਵਜ੍ਹਾ ਨਾਲ ਪਰੇਸ਼ਾਨ ਨੇ, ਤੰਗ ਨੇ, ਯਾਨੀ ਟੈਕਸ ਨਹੀਂ ਦੇਣਾ ਚਾਹੁੰਦੇ, ਉਹ ਇਹਨਾਂ ਨੂੰ ਖਬਰਾਂ ਫੀਡ ਕਰਦੇ। ਅੱਛਾ। ਤੇ ਐਂਡ 'ਤੇ ਉਹਨਾਂ ਨੇ ਕਿਹਾ ਕਿ ਇੱਕ ਉਹਨਾਂ ਨੇ ਫਿਕਰਾ ਵੀ ਯੂਜ਼ ਕੀਤਾ ਕਿ ਬੰਦੇ ਨੂੰ ਪਾਵਰ ਸੈਂਟਰ ਦਾ ਰਿਪੋਰਟਿੰਗ ਨਹੀਂ ਕਰਨੀ ਚਾਹੀਦੀ ਉਹਨਾਂ ਦੇ ਪਿੱਛੇ ਮਿਲ ਕੇ, ਬਲਕਿ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਪਾਵਰ ਦੀ ਤੇ ਰਿਪੋਰਟਿੰਗ ਦੀ। ਤੇ ਰਾਣਾ ਸਾਹਿਬ ਨੇ ਕੀ ਜਵਾਬ ਦਿੱਤਾ? ਰਾਣਾ ਸਾਹਿਬ ਨੇ ਉਹਦੇ ਪ੍ਰੈਸ ਕਾਨਫਰੰਸ ਨਾਲ ਅੱਗੇ ਫਿਰ ਸਵਾਲ ਦਾ ਸਵਾਲ, ਲੇਕਿਨ ਇਹ ਹੈ ਕਿ ਉਹ ਇਹਨਾਂ ਨੇ ਆਪਣੇ ਅਨੁਸਾਰ ਕੋਈ, ਯਾਨੀ ਇੱਕ ਦੋ ਸਾਫੀ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਕਿ ਸਾਡੀ ਮਰਜ਼ੀ ਦੀ ਰਿਪੋਰਟਿੰਗ ਕਰੋ, ਜਿਹੜੇ ਅਸੀਂ ਅਦਾਦੋ ਸ਼ੁਮਾਰ ਦੇ ਰਹੇ ਹਾਂ, ਤੇ ਉਹੀ ਤੁਸੀਂ ਸਹੀ ਸਮਝੋ, ਚੈਲੰਜ ਕੋਈ ਨਾ ਕਰਿਓ। ਇਸ ਤਰ੍ਹਾਂ ਇਹੀ ਮਸਲਾ ਹੈ। ਇਸ ਤਰ੍ਹਾਂ ਹੀ ਆ, ਲਾਹੌਰ ਵੀ ਵਾਕਿਆ ਹੋਇਆ ਰੀਸੈਂਟਲੀ, ਉਹਦੇ 'ਚ ਮੈਨੂੰ ਖਬਰ ਦੇ ਬਾਰੇ ਨਹੀਂ ਐਗਜ਼ੈਕਟ ਪਤਾ ਕਿ ਸਹੀ ਸੀ ਨਹੀਂ ਸੀ, ਲੇਕਿਨ ਦੇਖੋ ਜਿਹੜਾ ਲਾ ਦਾ ਅਬਿਊਜ਼ ਕਿਸ ਤਰ੍ਹਾਂ ਹੁੰਦਾ ਕਿ NCCI ਇੱਕ ਸਾਫੀ ਨੇ ਖਬਰ ਦਿੱਤੀ ਟੀਵੀ ਦੇ ਉੱਤੇ ਜੀ ਕਿ ਚੀਫ ਸੈਕਟਰੀ ਦਾ ਹਾਊਸ ਆ, ਉਹਦੀ ਜਿਹੜੀ ਰੈਨੋਵੇਸ਼ਨ ਉਹਦੇ ਲਈ 22 ਕਰੋੜ ਦਾ ਬਜਟ ਇਹਨਾਂ ਨੇ ਰੱਖਿਆ। ਬਿਲਕੁਲ, ਉਹ ਬੜਾ ਇਸ਼ੂ। ਅੱਛਾ, ਉਹ ਉਹਨਾਂ ਨੇ ਹੁਣ ਮਾਫੀ ਵੀ ਮੰਗ ਲਈ, ਉਹਨਾਂ ਨੇ ਪਤਾ ਨਹੀਂ ਡਰਦੇ ਜਾਂ ਕਿਸ ਤਰ੍ਹਾਂ। ਉਹ ਆਪਣੇ ਦੋਸਤ ਹੀ ਨੇ ਅਨਵਰ ਸਮਰਾ ਸਾਹਿਬ, ਉਹਨਾਂ ਨੇ ਖਬਰ ਦਿੱਤੀ ਸੀ। ਲੇਕਿਨ ਮੈਨੂੰ ਇਸ ਚੀਜ਼ ਹੈ ਕਿ NCCI ਨੋਟਿਸ ਕਿਸ ਤਰ੍ਹਾਂ ਦੇ ਸਕਦੀ ਗਲਤ ਖਬਰ ਤੇ, ਮਤਲਬ NCCI ਕੋਲ ਮਤਲਬ ਕਿਸੇ ਵੀ ਸਾਫੀ ਨੂੰ ਉਹ ਕਰਮ ਰੋੜ ਸਕਦੀ। ਉਹ ਤੇ ਕਹਿੰਦੇ ਨੇ ਜੀ ਕਿ ਉਹ ਚੀਫ ਸੈਕਟਰੀ ਤੇ ਉਹ ਕਮਿਸ਼ਨਰ ਹਾਊਸ ਨਾਲ ਨੇ, ਉਹ ਜਿਹੜਾ ਆਇਆ ਟੈਂਡਰ, ਉਹ ਆਇਆ ਕਿਹੜਾ ਆਕਟਨ ਹਾਊਸ ਰੋਡ ਹੈ ਉਹਦੇ ਇੱਕਮਨ ਰੋਡ, 9 ਤੇ 10 ਇਕੱਠੇ ਹੀ ਨੇ। ਤੇ ਉਹ ਅਸਲ ਵਿੱਚ ਹੋਇਆ ਹੈ, ਕਹਿੰਦੇ ਜੀ ਕਿ ਇੱਕ ਦੀਵਾਰ ਸੀ, ਕਿਉਂਕਿ ਕਮਿਸ਼ਨਰ ਹਾਊਸ ਇਸਤੇਮਾਲ ਨਹੀਂ ਹੁੰਦਾ, ਉਹਨਾਂ ਨੇ ਕਿਹਾ ਜੀ ਕਿ ਇਹ ਲੋਨ ਵੀ ਲੈ ਲਓ, ਤੇ ਉਹਦੇ ਲਈ ਉਹਨਾਂ ਨੇ ਕੋਈ ਟੈਂਡਰ ਦਿੱਤਾ। ਤੇ ਉਸ ਤਰ੍ਹਾਂ ਦੀ ਹੁਣ ਮੈਨੂੰ ਨਹੀਂ ਪਤਾ ਨਹੀਂ ਹੈ, ਤੇ ਗੱਲਾਂ ਖਬਰ ਸਹੀ ਸੀ ਗਲਤ ਸੀ, ਲੇਕਿਨ ਮੇਰਾ ਇਸ ਗੱਲ ਤੇ ਹੈ ਇਤਰਾਜ਼ ਕਿ NCCI ਨੇ ਉਹਨੂੰ ਨੋਟਿਸ ਕਿਸ ਤਰ੍ਹਾਂ ਦੇ ਦਿੱਤਾ। ਮਤਲਬ ਗਲਤ ਖਬਰਾਂ ਦਾ ਵੀ NCCI ਨੋਟਿਸ ਨੋਟਿਸ ਕਰੇਗੀ। ਪਹਿਲੇ ਕਿਹਾ ਜੀ ਕਿ ਖਬਰ ਵਾਪਸ ਲਓ, ਉਹ ਉਹਨਾਂ ਨੇ ਲੈ ਲਈ, ਵਿਡਰਾ ਕਰ ਲਈ ਟੀਵੀ ਨੇ ਖਬਰ, ਟੀਵੀ ਨੇ ਖਬਰ ਵੀ ਵਿਡਰਾ ਕੀਤੀ, ਲੇਕਿਨ ਫਿਰ ਨੋਟਿਸ ਦੇ ਦਿੱਤਾ। ਅੱਗੇ ਹੁੰਦਾ ਸੀ ਕਿ ਯਾਰ ਡੈਫਮੇਸ਼ਨ ਦਾ ਲਾ, ਅਗਰ ਖਬਰ ਗਲਤ ਹੋਵੇ ਬੰਦਾ ਡੈਫਮੇਸ਼ਨ ਦੇ ਲਾ ਦੇ ਤਹਿਤ ਸੂਟ ਫਾਈਲ ਕਰਦਾ ਸੀ। ਤੇ ਹੁਣ ਇੱਕ ਨਵਾਂ ਤਰੀਕਾ ਕਿ NCCI ਜਿਹਦਾ ਕੰਮ ਹੈ ਕਿ ਸਾਈਬਰ ਕ੍ਰਾਈਮ ਨੂੰ ਰੋਕਣਾ, ਤੇ ਉਹ ਜਨਾਬ ਸਾਫੀਆਂ ਨੂੰ ਡੇਲੀ ਬੇਸਿਸ ਦੀ ਜਿਹੜੀ ਵੀ, ਯਾਨੀ ਕਿ ਉਹ ਕਹਿੰਦੇ ਕਿ ਸਾਰੇ ਸਾਡੀ ਤਾਰੀਫਾਂ ਕਰਨ, ਬਸ ਸ਼ਹਿਬਾਜ਼ ਰਾਣਾ ਜਾਂ ਉਹ ਕਹਿੰਦੇ ਇਹਨਾਂ ਦੀ ਜ਼ਰੂਰਤ ਨਹੀਂ ਹੈ ਸਾਨੂੰ। ਚਲੋ, ਸ਼ਹਿਬਾਜ਼ ਰਾਣਾ ਤੇ ਇਸਲਾਮਾਬਾਦ ਬੈਠਾ, ਤੇ ਇਸ ਲਈ ਕੋਈ ਬਚਤ ਹੋ ਜਾਏਗੀ ਥੋੜੀ ਜੀ, ਲਾਹੌਰ ਵਾਲਿਆਂ ਨੇ ਤਾਂ ਪੁੱਛਦਾ ਕੋਈ ਨਹੀਂ। ਲੇਕਿਨ ਚੋਈ ਸਾਹਿਬ, ਦੂਜੀ ਖਬਰ ਜਿਹੜੀ ਮੈਂ ਪੁੱਛਣੀ ਸੀ ਕਿ ਮਰੀਮ ਬੀਬੀ ਦਾ ਕੀ ਹਾਲ ਹੈ? ਉਹ ਜਿਹੜੀ ਇੱਥੇ ਨੈਸ਼ਨਲ ਇਕਨੋਮਿਕ ਕੌਂਸਲ ਦੀ ਮੀਟਿੰਗ, ਉਹਦੇ ਵਿੱਚ ਫੋਟੋ ਨਹੀਂ ਸੀ।
ਆ ਫੋਟੋ ਨਹੀਂ ਸੀ, ਕਿਉਂਕਿ ਫਿਰ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕਿਹਾ ਮੀਟਿੰਗ ਵਿੱਚ ਕਿ ਉਹ ਚੂੰਕਿ ਉਹਨਾਂ ਦਾ ਕੋਈ ਪ੍ਰੋਸੀਜਰ ਹੋਇਆ ਤੇ ਰਿਕਵਰੀ ਮੋਡ ਵਿੱਚ ਨੇ, ਤੇ ਇਸ ਲਈ ਅੱਜ ਦੀ NFC ਵਿੱਚ ਉਹ ਮੀਟਿੰਗ ਵਿੱਚ ਸ਼ਰੀਕ ਨਹੀਂ ਹੋਈਆਂ। ਹਾਂ ਅੱਛਾ, ਉਹ ਕੁਝ ਦਿਨ ਪਹਿਲਾਂ ਉਹ ਹਾਂ, ਪ੍ਰੋਸੀਜਰ ਦੀ ਖਬਰ ਤੇ ਆਈ ਸੀ, ਹਾਂ। ਲੇਕਿਨ ਉਹ ਖਬਰ ਦੇ ਵਿੱਚ ਵੀ ਇੱਕ ਬੜੀ ਸਟੋਰੀ ਹੈ। ਉਹ ਕੀ? ਮੈਨੂੰ ਤੇ ਬੜਾ ਹਾਸਾ ਆਇਆ ਉਹ ਜਦੋਂ ਸਟੋਰੀ, ਉਹਨਾਂ ਦਾ ਜਿਹੜਾ ਕੋਈ ਪਰਸਨਲ ਫਿਜ਼ੀਸ਼ੀਅਨ ਆ ਹੂੰ। ਸ਼ਰੀਫ ਫੈਮਿਲੀ ਦਾ, ਉਹਦਾ ਇੱਕ ਟਵੀਟ ਸੀ ਹਾਂ। ਕਿ ਪ੍ਰੋਸੀਜਰ ਉਹਨਾਂ ਦਾ ਕੀਤਾ ਗਿਆ ਸ਼ਰੀਫ ਮੈਡੀਕਲ ਕੰਪਲੈਕਸ, ਤੇ ਡਾਕਟਰਾਂ ਨੇ ਇਹਨਾਂ ਨੂੰ ਕਿਹਾ ਸੀ ਕਿ ਇਹ ਜਿਹੜਾ ਪ੍ਰੋਸੀਜਰ ਹੈ ਇਹ ਕੰਪਲੈਕਸ ਹੈ, ਬਾਹਰ ਕਰਾਇਆ ਜਾਵੇ, ਲੇਕਿਨ ਮਰੀਮ ਨੇ ਇਨਕਾਰ ਕਰ ਦਿੱਤਾ। ਹਾਂ। ਉਹ ਜ਼ਰਾ ਥੋੜਾ ਜਿਹੜਾ ਇਮਰਾਨ ਖਾਨ ਦੀ ਕ੍ਰਿਟਿਸਿਜ਼ਮ ਆ ਨਾ ਕਿ ਇਹ ਤਾਂ ਆਪਣਾ ਇਲਾਜ ਵੀ ਨਹੀਂ ਪੱਕ ਪਾਉਂਦੇ, ਉਹਨੂੰ ਜ਼ਰਾ ਥੋੜਾ ਜਿਹਾ ਠੀਕ ਡਾਇਲੂਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੇ ਉਹ ਇਸ ਤਰ੍ਹਾਂ ਦੀ ਚੀਜ਼ਾਂ ਚੱਲ ਰਹੀਆਂ। ਅੱਛਾ ਇਹ ਤੁਹਾਨੂੰ ਸਹੀ ਲੱਗਦੀ ਖਬਰ ਕਿ ਇਸ ਵਜ੍ਹਾ ਤੋਂ ਨਹੀਂ ਕੀਤੀ? ਕਿਉਂਕਿ ਪੰਜਾਬ ਦਾ ਤੇ ਬਜਟ ਫਰੀਜ਼ ਕਰਤਾ ਡਿਵੈਲਪਮੈਂਟ ਦਾ, ਤੇ ਪੰਜਾਬ ਕੀ ਮਰਜ਼ੀ ਨਾਲ ਉਹਨਾਂ ਨੇ ਹੋਇਆ, ਕੀ ਚੱਕਰ ਨਹੀਂ ਹੈ? ਉਹ ਤੇ ਪੰਜਾਬ ਦੀ ਮਰਜ਼ੀ ਨਾਲ ਹੋਇਆ ਹੋਇਆ। ਅੱਛਾ। ਕਿਉਂਕਿ ਸਾਰਾ ਇੱਕ ਪੇਜ ਤੇ ਫਿਲਹਾਲ ਇਹਨਾਂ ਚੀਜ਼ਾਂ ਦੇ ਬਾਰੇ 'ਚ, ਤੇ ਉਹ ਪੰਜਾਬ ਨੇ ਮੇਰੇ ਖਿਆਲ 200 ਮਿਲੀਅਨ ਉਹਨਾਂ ਨੇ ਆਪਣਾ ਸਟੈਂਡਰ ਕੀਤਾ ਮੇਰੇ ਖਿਆਲ। ਹਾਂ ਬਿਲਕੁਲ। ਤੇ ਬਲੋਚਿਸਤਾਨ ਨੂੰ ਬਹੁਤੇ ਮਿਲ ਗਏ ਪੈਸੇ, KP ਨੇ ਵੀ ਕਾਫੀ ਕੀਤਾ, ਉਹਨਾਂ ਕੀਤਾ, ਲੇਕਿਨ ਉਹ ਬਜਟ ਉਹਨਾਂ ਦਾ ਉਹੀ ਹੋਣਾ ਜਿਹੜਾ ਕਹਿੰਦੇ ਜੀ ਪਿਛਲੇ ਸਾਲ ਵਾਲਾ ਸੀ, ਤੇ ਉਹਦੇ ਜਿਹੜਾ ਉਹਨਾਂ ਦਾ ਇਜ਼ਾਫੀ ਸੋਚ ਰਹੇ ਸਨ ਉਹਨਾਂ ਨੇ ਉਹਨੂੰ ਉਹ ਨਹੀਂ ਮਿਲਿਆ। ਲੇਕਿਨ ਤੁਸੀਂ ਅੱਛਾ ਇਹਦੇ ਜਿਹੜਾ ਸਾਡਾ ਸਰਵੇ ਹੈ, ਇਕਨੋਮਿਕ ਸਰਵੇ ਆਇਆ ਪਿਛਲੇ ਸਾਲ ਦਾ, ਜਿਹੜਾ ਹਰ ਸਾਲ ਬਜਟ ਤੋਂ ਪਹਿਲਾਂ ਆਉਂਦਾ, ਉਹ ਤੁਸੀਂ ਉਹਦੇ 'ਚ ਸਾਡੀ ਹੈਲਥ ਤੇ ਐਜੂਕੇਸ਼ਨ ਦੀ ਪੋਜੀਸ਼ਨ ਦੇਖੀ ਤੁਸੀਂ? ਨਹੀਂ, ਉਹ ਦੱਸੋ ਚੀਜ਼। ਉਹ ਬੜੇ ਬੁਰੇ ਹਾਲਾਤ ਨੇ, ਕਿਉਂਕਿ ਸਾਰਾ ਮੇਜਰ ਚੀਜ਼ ਤੇ ਜਿਹੜੀ ਦੋ ਸ਼ੈਵਾਂ ਤੇ ਰਿਆਸਤ ਕੋਲੋਂ ਆਮ ਆਦਮੀ ਮੰਗਦਾ ਹੈ। ਹਾਂਜੀ ਕਿ ਜੀ ਹੈਲਥ ਤੇ ਤਾਲੀਮ। ਹੁਣ ਜਿਹੜਾ ਹੈਲਥ ਦਾ ਸਰਵੇ, ਉਹਦੇ ਸਾਡੀ ਜਿਹੜੀ ਟੋਟਲ ਸਪੈਂਡਿੰਗ ਆ ਉਹ 19 ਬਿਲੀਅਨ ਕੁਛ ਹੈ। ਅੱਛਾ, 19 ਬਿਲੀਅਨ ਰੁਪਏ ਬਸ। ਹਾਂਜੀ 2025 ਦੀ, ਯਾਨੀ ਪਿਛਲੇ ਸਾਲ ਦੀ, ਪਿਛਲੇ ਫਿਸਕਲ। ਲੇਕਿਨ ਇਹ ਸੂਬਿਆਂ ਦੇ ਕੋਲ ਨਹੀਂ, ਤੇ ਸੂਬੇ ਨਹੀਂ ਬਹੁਤੇ ਪੈਸੇ ਲਾਉਂਦੇ। ਨਹੀਂ ਜਿਹੜਾ ਉਹ ਤੇ ਇਕਨੋਮਿਕ ਸਰਵੇ ਪਾਕਿਸਤਾਨ ਦਾ ਪਾਕਿਸਤਾਨ ਦਾ ਹੁੰਦਾ ਨਾ, ਸਾਰਾ ਉਹਦੀ ਹਾਂ ਬਿਲਕੁਲ ਠੀਕ ਹੈ, ਉਹਦਾ 19 ਬਿਲੀਅਨ ਹੈ, ਔਰ ਲੈਸ ਦੈਨ 1% GDP, ਲੈਸ ਦੈਨ 1% GDP। ਔਰ ਅਸੀਂ ਦੁਨੀਆ ਦੀ 150 ਕੰਟਰੀਆਂ ਜਿਹੜੀ ਹੈਲਥ ਦੀ SDG ਜਿਹੜੀ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇ, ਉਹਦੀ ਜਿਹੜੀ ਰੈਂਕਿੰਗ ਆ, ਉਹਦੇ ਵਿੱਚੋਂ 140ਵੇਂ ਨੰਬਰ ਤੇ। ਅੱਛਾ, 150 ਮੁਲਕਾਂ ਦੇ ਵਿੱਚੋਂ, 50 ਜਾਂ 55 ਮੁਲਕਾਂ ਦੇ ਵਿੱਚੋਂ ਉਹ 140ਵੇਂ ਨੰਬਰ ਤੇ ਹੈ, ਔਰ ਸਾਊਥ ਏਸ਼ੀਆ 'ਚ ਵੀ ਸਭ ਤੋਂ ਥੱਲੇ ਹੈ, ਔਰ ਲੈਸ ਦੈਨ 1% ਸਾਡੀ GDP ਗਰੋਥ ਤੋਂ, GDP ਦੇ 1% ਤੋਂ ਕਮ ਤੇ ਸਾਡੀ ਸਪੈਂਡਿੰਗ ਆ। ਔਰ ਥੋੜੇ ਹੈਲਥ ਦੇ ਇੰਡੀਕੇਟਰ ਇਹਨਾਂ ਨੇ ਕਲੇਮ ਕੀਤੇ ਇੰਪਰੂਵ ਹੋਏ ਜੀ, ਕਿ ਜਿਹੜੀ ਲਾਈਫ ਐਕਸਪੈਕਟੈਂਸੀ ਆ ਉਹ 65 ਤੋਂ 2018 'ਚ ਕਹਿੰਦੇ ਸੀ ਕਿ ਕੋਈ 65 ਸਾਲ ਸੀ, ਹੁਣ 67 ਸਾਲ ਹੋ ਗਈ, ਲੇਕਿਨ ਉਹ ਵੀ ਏਸ਼ੀਆ ਦੇ ਵਿੱਚ 72 ਆ। ਓਏ ਹੋਏ ਤੇ ਹੈਲਥ ਇਹ ਮਤਲਬ ਇਸ ਤਰ੍ਹਾਂ ਜਿਹੜੀ ਮੋਰਟੈਲਿਟੀ ਰੇਟ ਨੇ ਇਹਦਾ ਵੀ ਉਹਨਾਂ ਦੇ, ਉਹਦੇ ਵਿੱਚ ਵੀ ਅਸੀਂ ਲੋ ਆ। ਇਸ ਇੱਥੇ ਫਿਰ ਬਹੁਤ ਹੀ ਚਾਈਲਡ ਬਰਥ ਰੇਟ, ਮਦਰ ਮੋਰਟੈਲਿਟੀ ਰੇਟ, ਇਹਨਾਂ ਦੇ ਵਿੱਚ ਉਹ ਵੀ ਅਸੀਂ। ਤੇ ਗੁਰਬਤ ਵੀ ਕਹਿੰਦੇ 28.7-8% ਹੋ ਗਈ ਹੈ। ਪੰਜਾਬ ਵਿੱਚ ਵੀ ਤੇ ਵਧੀ ਹੋਣੀ ਹੈ ਕਿ ਨਹੀਂ? ਬਿਲਕੁਲ ਪੰਜਾਬ 'ਚ ਵਧੀ ਹੈ। ਅੱਛਾ, ਇਸ ਤਰ੍ਹਾਂ ਹੀ ਐਜੂਕੇਸ਼ਨ ਦੇ ਹਾਲਾਤ ਨੇ। ਐਜੂਕੇਸ਼ਨ ਦੀ ਜਿਹੜੀ ਸਾਡੀ ਸਪੈਂਡਿੰਗ ਆ ਉਹ ਉਸ ਤੋਂ ਪਿਛਲੇ ਸਾਲ ਤੋਂ ਘਟੀ ਹੈ, ਯਾਨੀ ਕਿ 2024 ਦੇ ਵਿੱਚ ਉਹ ਕੋਈ 1251 ਬਿਲੀਅਨ ਸੀ, ਇਸ ਸਾਲ 900 ਕੁਛ ਬਿਲੀਅਨ ਸੀ। ਚੋਈ ਸਾਹਿਬ, ਇਹਦੇ 'ਚ ਜਿਹੜਾ ਐਜੂਕੇਸ਼ਨ ਦਾ ਤੇ ਹੈਲਥ ਦਾ ਤੁਸੀਂ ਕਹਿ ਰਹੇ ਹੋ, ਤੇ ਜ਼ਾਹਿਰ ਹੈ ਕਿ ਇਸ ਤੇ ਹਕੂਮਤ ਨੇ ਇਨਵੈਸਟਮੈਂਟ ਨਹੀਂ ਕੀਤੀ, ਤੇ ਪ੍ਰਾਈਵੇਟਾਈਜੇਸ਼ਨ ਹੋ ਗਈ ਹੈ ਤਕਰੀਬਨ। ਆਮ ਬੰਦਾ ਜਿਹੜਾ ਜਿਹਦੇ ਕੋਲ ਕੋਈ ਲੱਖ ਰੁਪਏ ਤਨਖਾਹ ਵੀ ਹੈ, ਉਹ ਕੋਸ਼ਿਸ਼ ਕਰਦਾ ਪ੍ਰਾਈਵੇਟ ਕਲੀਨਿਕ ਕੋਲ ਚਲਾ ਜਾਵੇ ਜਾਂ ਹਸਪਤਾਲ ਚਲਾ ਜਾਵੇ ਪ੍ਰਾਈਵੇਟ। ਐਜੂਕੇਸ਼ਨ ਵੀ ਇੰਝ ਹੀ ਹੋ ਗਈ, ਗਲੀ ਮੁਹੱਲਿਆਂ 'ਚ ਅੰਗਰੇਜ਼ੀ ਮੀਡੀਅਮ ਸਕੂਲ, ਫਿਰ ਐਲੀਟ ਦੇ ਸਕੂਲ, ਤੇ ਰਿਆਸਤ ਨੇ ਤੇ ਆਲਰੇਡੀ ਇਹਨੂੰ ਆਊਟਸੋਰਸ ਕਰ ਦਿੱਤਾ ਹੋਇਆ, ਤੇ ਉਹਦੇ ਉੱਤੇ ਵੀ ਤੇ ਲੋਕਾਂ ਦਾ ਪੈਸਾ ਲੱਗ ਰਿਹਾ। ਉਹਦਾ ਵੀ ਕੋਈ ਆਇਆ ਕਿ ਨਹੀਂ ਕਿ ਮਾਫੀਆ ਬਣ ਗਏ ਨੇ ਹੈਲਥ ਤੇ ਐਜੂਕੇਸ਼ਨ ਵਿੱਚ? ਉਹਨਾਂ ਦਾ ਕੋਈ ਆਡਿਟ ਰਿਪੋਰਟ ਕਿ ਉਹਦਾ ਕੀ ਵਾਲੀਅਮ ਹੈ, ਕਿੰਨਾ ਪ੍ਰੋਫਿਟ ਲੋਕਾਂ ਕੋਲੋਂ ਕਮਾਉਂਦੇ ਨੇ, ਉਹ ਜਾਂਦਾ ਕਿੱਥੇ ਪੈਸਾ, ਕੀ ਉਹਦੀ ਡਾਇਨਾਮਿਕਸ ਨੇ? ਕੋਈ ਇਸ ਤਰ੍ਹਾਂ ਦੀ ਵੀ ਕੋਈ ਇਕਨੋਮਿਕ ਸਰਵੇ 'ਚ ਹੈ ਕਿ ਨਹੀਂ? ਇੱਕ ਨਾ ਅਸਲ ਜਿਹੜੀ ਤੁਸੀਂ ਤੁਹਾਡੇ ਸਵਾਲ ਜਿਹੜੇ ਉਹ ਬੜੇ ਕ੍ਰਿਟੀਕਲ ਆ, ਉਹ ਉਸ ਤਰ੍ਹਾਂ ਇਕਨੋਮਿਕ ਸਰਵੇ 'ਚ ਨਹੀਂ ਹੁੰਦੇ, ਕਿਉਂਕਿ ਇਹ ਜਿਹੜੇ ਤੁਸੀਂ ਗੱਲਾਂ ਕੀਤੀਆਂ ਸਾਰੀਆਂ ਹੈਗੀਆਂ ਮਾਫੀਆਸ ਹੈਲਥ ਤੇ ਐਜੂਕੇਸ਼ਨ ਤੇ। ਇਹ ਤੇ ਹਰ ਜਗ੍ਹਾ ਤੇ ਇਹਨਾਂ ਨੂੰ ਇਮਿਊਨਿਟੀ ਆ ਨਾ ਇਹਨਾਂ ਦਾ। ਹੁਣ ਪਾਕਿਸਤਾਨ 'ਚ ਮਤਲਬ ਡਾਕਟਰਾਂ ਨੂੰ ਕਿੰਨਾ ਟੈਕਸ ਲੈਂਦੇ, ਮੈਡੀਕਲ ਸੈਕਟਰ ਕਿਤਨਾ ਟੈਕਸੇਸ਼ਨ 'ਚ, ਸਪੈਸ਼ਲੀ ਜਿਹੜੇ ਪ੍ਰਾਈਵੇਟ ਡਾਕਟਰ ਦੀ ਪ੍ਰੈਕਟਿਸ ਆ, ਉਹ ਇੱਥੇ ਕੋਈ ਟੈਕਸ ਦਿੰਦਾ? ਮੈਂ ਤਾਂ ਨਹੀਂ ਕਦੇ ਦੇਖਿਆ। ਨਹੀਂ, ਉਹ ਕੈਸ਼ 'ਚ ਲੈਂਦੇ ਪੈਸੇ, ਕੈਸ਼ 'ਚ ਸਾਰੇ ਪੈਸੇ ਲੈਂਦੇ ਆ। ਠੀਕ ਹੈ, ਇੱਥੇ ਹੁਣ ਇਸ ਟਾਈਮ ਇਸਲਾਮਾਬਾਦ ਤੁਹਾਨੂੰ ਪਤਾ 2500 ਤੋਂ ਲਾ ਕੇ, ਯਾਨੀ ਮਾਠੇ ਤੋਂ ਮਾਠੇ ਕੰਸਲਟੈਂਟ ਦੀ 2500 ਤੋਂ ਲਾ ਕੇ 4000 ਤੱਕ ਫੀਸ ਹੈ। ਹਾਂ ਬਿਲਕੁਲ ਇੰਝ ਹੀ ਹੈ। ਜਿਹੜੇ ਅੱਛੇ ਕੰਸਲਟੈਂਟ ਉਹ ਤਾਂ 4000 ਲੈ ਰਹੇ ਨੇ, ਲੇਕਿਨ ਸਾਰੇ ਕੈਸ਼ ਪੈਸੇ ਲੈ ਰਹੇ ਨੇ। ਦੰਦ ਵੇਖਣ ਦੇ 10,000 ਲੈ ਲੈਂਦੇ। ਹਾਂਜੀ, ਤੇ ਉਹ ਕੋਈ ਨਹੀਂ। ਇਸ ਤਰ੍ਹਾਂ ਜਿਹੜਾ ਐਜੂਕੇਸ਼ਨ ਸੈਕਟਰ ਆ, ਉਹ ਇਹਨਾਂ ਨੇ ਸਟੇਟ ਨੇ ਇਹ ਕੀਤਾ ਜੀ ਕਿ ਤੁਸੀਂ ਤੁਹਾਡੇ ਕੋਲ ਪੈਸੇ ਆਪਣਾ ਇਲਾਜ ਕਰਾ ਲਓ, ਪੈਸੇ ਦਾ ਬੱਚਾ ਪੜ੍ਹਾ ਲਓ, ਨਹੀਂ ਤੇ ਮਰ ਜਾਓ,
ਤੇ ਆਰਾਮ ਨਾਲ ਕਬਰਸਤਾਨ ਜਾਓ। ਉਹ ਹਾਊਸਿੰਗ ਅਲੱਗ। ਸੁਸਾਇਟੀ ਵੀ ਇੱਕ ਮਾਫੀਆ, ਉਹ ਸਾਡੇ ਦੋਸਤ ਨੇ ਉਹਨਾਂ ਨੇ ਲਿਖਿਆ ਕਾਲਮ, ਉਹ ਕਹਿੰਦੇ ਜੀ ਕਿ ਹਾਊਸਿੰਗ ਸੁਸਾਇਟੀ ਅੰਦਰ ਕੀ ਹੋ ਰਿਹਾ, ਕਿ ਇਹਦੇ 'ਤੇ ਕਿੰਨਾ ਟੈਕਸ ਲਾਣਾ, ਕਿੰਨਾ ਮੇਨਟੇਨੈਂਸ ਚਾਰਜਸ ਇਹ ਲੈਣਾ, ਵੀ ਇਸ ਤਰ੍ਹਾਂ ਹੀ। ਹਾਂਜੀ ਕਿਹਦੇ ਕੋਲੋਂ ਕੀ ਲੈਣਾ। ਉਹ ਕਹਿੰਦੇ ਕਿ ਕਿਸੇ ਦਾ ਦਿਲ ਕਰਦਾ ਹੈ ਪਲਾਟ ਕੈਂਸਲ। ਉਹ ਹਕੂਮਤ ਪਾਕਿਸਤਾਨ ਦੇ ਅੰਦਰ ਉਹ ਨਵੀਂ ਇੱਕ ਰਿਆਸਤ ਉਹਨਾਂ ਨੇ ਬਣਾਈਆਂ ਹੋਈਆਂ ਹਾਊਸਿੰਗ ਸੁਸਾਇਟੀਆਂ, ਰਿਹਾਇਸ਼ ਦੇ ਉੱਤੇ ਤੁਸੀਂ ਪ੍ਰਾਈਵੇਟ, ਤੁਸੀਂ ਉੱਥੇ ਇੱਕ ਪ੍ਰਾਈਵੇਟ ਹਾਊਸਿੰਗ ਸੁਸਾਇਟੀ ਦਾ ਆਰਡਰ ਚੱਲਦਾ, ਰਿਆਸਤ ਪਾਕਿਸਤਾਨ ਦਾ ਨਹੀਂ ਚੱਲਦਾ। ਉਹਦੇ ਵਿੱਚ ਇੱਕ ਸਕੂਲ, ਉਹਦੇ 'ਚ ਰਿਆਸਤ ਪਾਕਿਸਤਾਨ ਦਾ ਕੋਈ ਰੋਲ ਕੋਈ ਨਹੀਂ, ਹੈਲਥ ਦਾ ਕੋਈ ਰੋਲ ਉਹਦੇ 'ਚ ਕੋਈ ਨਹੀਂ। ਹੁਣ ਤੁਸੀਂ ਜਾਂਦੇ ਹੋ ਆਪਣੀ ਸੁਸਾਇਟੀ ਤੋਂ ਨਿਕਲਦੇ ਨੌਕਰੀ ਕਰਨ ਕਿਸੇ ਪ੍ਰਾਈਵੇਟ ਜਗ੍ਹਾ, ਅਤੇ ਉਹਦੇ 'ਚ ਰਾਹ 'ਚ ਸਾਡੇ ਕੋਲ ਸਿਕਿਉਰਿਟੀ ਕੋਈ ਨਹੀਂ ਬਿਲਕੁਲ ਇਸ ਤਰ੍ਹਾਂ ਹੀ ਹੈ। ਅਤੇ ਫਿਰ ਇਹ ਰਿਆਸਤ ਕਿਸ ਗੱਲ ਦੀ ਕੀ ਕਰ ਰਹੀ ਫਿਰ? ਇਹ ਤੇ ਉਹ ਤੇ ਤੁਹਾਨੂੰ ਪਤਾ ਡਿਸਫੈਕਸ਼ਨਲ ਹੋ ਚੁੱਕੀ ਹੈ। ਅਤੇ ਫਿਰ ਫਿਰ ਕਿਸ ਤਰ੍ਹਾਂ ਲੋਕਾਂ ਨੂੰ ਕਹਿਣਗੇ ਕਿ ਬਈ ਕਿ ਤੁਸੀਂ ਜਿਹੜਾ ਨਾ ਪਾਕਿਸਤਾਨੀ ਬਣੋ, ਸ਼ਹਿਰੀ ਬਣੋ, ਜੇ ਕਰੋ ਪਾਕਿਸਤਾਨੀ ਹੋਣ 'ਤੇ ਫਖਰ ਕਰੋ। ਕਿਸ ਤਰ੍ਹਾਂ ਮਾਫੀਆ ਬਿਠਾ ਦਿੱਤੇ ਨੇ ਰਿਆਸਤ ਨੇ ਜਗ੍ਹਾ ਜਗ੍ਹਾ 'ਤੇ ਉੱਤੇ ਬਸ ਵਿਚੋੜਨ ਵਾਸਤੇ। ਡੰਡਾ ਲੈ ਕੇ ਲੋਕਾਂ ਦੇ ਮਗਰ ਹੋਏ ਨੇ ਕਿ ਬਸ ਅੱਛੇ ਬੱਚੇ ਬਣ ਜਾਓ, ਪ੍ਰੋਟੈਸਟ ਵਗੈਰਾ ਨਾ ਕਰੋ, ਤੇ ਬਾਕੀ ਫੈਸਿਲਿਟੀ ਵਗੈਰਾ ਕੋਈ ਨਹੀਂ। ਤੁਸੀਂ ਅਗਰ ਤੁਹਾਡੇ ਕੋਲ ਪੈਸੇ ਹੈਗੇ ਤੇ ਬੱਚੇ ਨੂੰ ਪੜ੍ਹਾ ਲਓ, ਨਹੀਂ ਹੈਗੇ ਤੇ ਗੁਰਬਤ ਦਾ ਸਾਈਕਲ ਆ। ਮੈਂ ਆਪਣੇ ਪਿੰਡ ਤੇ ਆਪਣਾ ਜਿਹੜਾ ਮੇਰਾ ਛੋਟਾ ਜਿਹਾ ਸ਼ਹਿਰ, ਉੱਥੇ ਮੈਂ ਲੋਕ ਦੇਖਦਾ ਕਿ 5-5 ਨਸਲਾਂ ਤੋਂ ਉਸ ਗੁਰਬਤ ਦੇ ਸਾਈਕਲ 'ਚ ਘੁੰਮੀ ਜਾ ਰਿਹਾ, ਕਿਉਂਕਿ ਉਹਦੇ 'ਚ ਕੋਈ ਇੱਕ ਨਸਲ ਵੀ ਅੱਛੀ ਪੜ੍ਹੀ ਨਹੀਂ। ਬਿਲਕੁਲ। ਤੇ ਉਹ ਇਸ ਤਰ੍ਹਾਂ ਇੰਡੀਅਨ ਪੰਜਾਬ ਵਿੱਚ ਤੇ ਉਹ ਵੇਖ ਰਹੇ ਹੋ ਨਾ, ਤੁਸੀਂ ਖਬਰਾਂ ਪੜ੍ਹਦੇ ਹੋ ਉਹਨਾਂ ਦੀਆਂ, ਉੱਥੇ ਦੇਖੋ ਬਿਜਲੀ ਤਕਰੀਬਨ ਫ੍ਰੀ ਹੋ ਗਈ ਹੈ, ਉੱਥੇ ਰੋਡ ਨੈਟਵਰਕ ਬਿਹਤਰ ਹੋ ਗਏ ਨੇ, ਅਤੇ ਉਹਨਾਂ ਨੇ ਆਪਣੇ ਡੈਮ ਬਣਾ ਲਏ ਨੇ। ਕਹਿੰਦੇ ਪਹਿਲੀ ਵਾਰੀ ਹੋਇਆ, ਆਮ ਆਦਮੀ ਪਾਰਟੀ ਦੀ ਹਕੂਮਤ ਹੈ ਨਾ, ਕਹਿੰਦੇ ਜੀ ਕਿ ਇਹਨਾਂ ਨੇ ਆਪਣੇ ਇੰਡੀਅਨ ਸਾਈਡ ਦੀ ਗੱਲ, ਇੰਡੀਅਨ ਸਾਈਡ ਦੀ, ਹਾਂ, ਅਤੇ ਉੱਧਰ ਤੇ ਹੋ ਸਕਦਾ ਕੰਮ, ਅਤੇ ਇੱਧਰ ਕਿਉਂ ਨਹੀਂ ਹੋ ਸਕਦਾ? ਤਰੱਕੀ ਦੇ ਰਾਣਾ ਸਾਹਿਬ ਇਹਨੂੰ ਕਹਿੰਦੇ ਨੇ। ਹਾਂ, ਅਤੇ ਬਸ ਇਹ ਦੋ ਪੰਜਾਬ ਨੇ ਜੀ, ਦੋ ਵੱਖਰੇ ਵੱਖਰੇ ਪੰਜਾਬ ਨੇ, ਬਸ ਇੱਧਰ ਦੇ ਮਾਮਲਾਤ ਹੋ ਰਹੀ ਨੇ। ਤੇ ਬਾਕੀ ਬਜਟ ਵਿੱਚ ਹੋਰ ਕੀ, ਕੋਈ ਚੰਗੀ ਖਬਰ ਕੱਢ ਕੇ ਸੁਣਾਓ ਜੀ ਸਭ। ਕੋਈ ਇੱਕ ਮੈਂ ਕੱਢੀ ਸੀ ਜਿਹੜੀ ਤੁਸੀਂ ਤਬਾਹ ਕਰਤੀ, ਉਹਦੇ ਬੰਮ ਮਾਰਤਾ ਚੰਗੀ ਖਬਰ ਦੇ ਉੱਤੇ, ਤਨਖਾਹਾਂ ਵਾਲੀ ਦੇ ਉੱਤੇ। ਕੋਈ ਚੰਗੀ ਖਬਰ ਇਸ ਤੋਂ ਇਲਾਵਾ ਹੈ ਕੋਈ ਬਜਟ ਵਿੱਚ? ਚੰਗੀ ਵੀ ਤੁਹਾਨੂੰ ਦੱਸ ਦਿੰਦੇ, ਲੇਕਿਨ ਉਸ ਤੋਂ ਪਹਿਲਾਂ ਇੱਕ ਖਬਰ ਮੇਰੇ ਜ਼ਿਹਨ ਬੜੀ ਘੁੰਮ ਰਹੀ ਹੈ, ਤੇ ਉਹ ਤੁਸੀਂ ਸਵਾਲ ਨਹੀਂ ਪੁੱਛਿਆ ਹੋਏ ਕਿ ਇੱਕ ਬੁਰੀ ਖਬਰ ਇਹ ਹੈ ਕਿ ਇਕਨੋਮਿਕ ਸਰਵੇ ਹੋਇਆ 2-3 ਦਿਨ ਪਹਿਲਾਂ, ਉਹਦੇ 'ਚ ਗਵਰਨਮੈਂਟ ਨੇ ਇਹ ਵੀ ਦੱਸਿਆ ਕਿ ਪੈਟਰੋਲ ਵੀ ਅਗਲੇ ਸਾਲ ਘਟੇਗਾ ਨਹੀਂ। ਅੱਛਾ, ਓਏ ਹੋਏ ਹੋਏ ਹੋਏ, ਪੈਟਰੋਲ ਦੇ ਰੇਟ ਇਹੀ ਚੱਲਦੇ, ਜੰਗ ਵੀ ਬੰਦ ਹੋ ਜਾਏਗੀ ਤੇ ਹੁਣ ਤੇ ਰੇਟ ਵੀ ਘੱਟ ਹੋ ਗਿਆ ਕੁਝ। ਫਿਲਹਾਲ ਉਹਨਾਂ ਨੇ ਜਿਹੜੀ ਬਰੀਫਿੰਗ ਦਿੱਤੀ ਹਿਸਾਬੇ ਨਾਲ, ਉਹਦੇ ਵਿੱਚ ਇੰਡੀਕੇਸ਼ਨ ਇਹੀ ਹੈ, ਰਿਪੋਰਟ ਵੀ ਹੋਇਆ ਕਿ ਪੈਟਰੋਲ ਵੀ ਅਗਲੇ ਸਾਲ 2027 ਦੇ ਵਿੱਚ, ਯਾਨੀ 26-27 ਜਿਹੜਾ ਫਿਜ਼ੀਕਲ ਈਅਰ, ਉਹਦੇ 'ਚ ਉਹਦੇ ਰੇਟ ਘੱਟ ਹੋਣ ਦੇ ਘੱਟ ਹੀ ਚਾਂਸਸ ਨੇ। ਤੇ ਹੁਣ ਅੱਛੀ ਖਬਰਾਂ ਤਰਫ ਆ ਜੀ, ਫਿਰ ਅੱਛੀ ਖਬਰਾਂ ਵੀ ਹੈ ਨੇ। ਥੋੜਾ ਰੀਅਲ ਸਟੇਟ ਸੈਕਟਰ ਜਿਨ੍ਹਾਂ ਨੇ ਉਹ ਟੈਕਸਿਸ ਜਿਹੜੇ ਆ, ਉਹ ਕੰਸਟਰਕਸ਼ਨ ਇੰਡਸਟਰੀ, ਉਹਦੇ ਟੈਕਸਿਸ ਘਟਾਏ ਨੇ। ਅੱਛਾ, ਚਲੋ। ਸੇਲ ਪਰਚੇਜ਼ ਪ੍ਰਾਪਰਟੀ ਦੀ ਉਹਦਾ ਜਿਹੜਾ ਵਿਦਹੋਲਡਿੰਗ ਟੈਕਸ ਆ, ਉਹਦਾ 1% ਕਮ ਕੀਤਾ ਹੋਵੇ, ਔਰ ਖਰੀਦਣੇ ਦਾ, ਵੇਚਣੇ ਦਾ ਮੇਰੇ ਖਿਆਲ ਉਸ ਤੋਂ ਜ਼ਿਆਦਾ ਕੰਮ ਕੀਤਾ ਹੋਵੇ। ਤੇ ਸੈਲਰੀਡ ਕਲਾਸ ਜਿਹੜੀ, ਉਹਨਾਂ ਦੇ ਜਿਹੜੇ ਟੈਕਸ ਸਲੈਬਸ ਮਤਲਬ ਉਹ ਵੀ ਘਟਾਏ ਨੇ ਥੋੜੇ, ਉਹ ਮਤਲਬ 2-3-4-5% ਤੋਂ 8-10% ਤੱਕ, ਇਸ ਤੋਂ ਵੀ ਸ਼ਾਇਦ ਜ਼ਿਆਦਾ। ਵੈਸੇ ਇਹ ਨਹੀਂ ਕੋਈ ਟੈਕਸਾਂ 'ਚ ਰਿਲੀਫ ਥੋੜ੍ਹਾ ਦਿੱਤਾ। ਚਲੋ ਕੁਝ ਤੇ ਕੋਈ ਕਿਸੇ ਜਗ੍ਹਾ ਤੋਂ ਆਈ ਕਿ ਉਹ ਫਿਰ ਟੈਕਸ ਵੀ ਤੇ ਇਕੱਠਾ ਹੋਏਗਾ ਨਾ ਰੀਅਲ ਸਟੇਟ ਤੋਂ, ਅਗਰ ਇਨਵੈਸਟਮੈਂਟ ਜਾਏਗੀ ਤੇ ਕੋਈ ਸੇਲ ਪਰਚੇਜ਼ ਹੋਏਗੀ, ਕੋਈ ਸੈਕਟਰ ਹਿਲਜੁਲ ਹੋਏਗੀ, ਤੇ ਟੈਕਸ ਵੀ ਤੇ ਜਾਏਗਾ ਨਾ ਜੀ। ਲੇਕਿਨ ਸਹੀ ਕਹਿ ਰਹੇ, ਲੇਕਿਨ ਰਾਣਾ ਸਾਹਿਬ ਮੈਂ ਅਸਲ ਇਹ ਪਾਕਿਸਤਾਨ ਜਿਹੜਾ ਨਾ, ਇਹਦੀ ਕੋਈ ਡਾਇਰੈਕਸ਼ਨ ਮੈਨੂੰ ਤਾਂ ਅੱਜ ਤੇ ਨਹੀਂ ਲੱਗਾ ਕਦੀ ਸਹੀ ਹੋਵੇ। ਜਿਹੜਾ ਸਾਡਾ ਰਿਟੇਲਰ ਆ, ਇਹ ਹਰ 2-3 ਸਾਲ ਬਾਅਦ ਇੱਕ ਨਵੀਂ ਸਕੀਮ ਆਉਂਦੀ ਹੈ, ਔਰ 2 ਸਾਲ ਬਾਅਦ ਫਿਰ FIPR ਕਹਿੰਦਾ ਉਹ ਸਕੀਮ ਫੇਲ ਹੋ ਗਈ। ਪਿਛਲੇ ਸਾਲ ਵੀ ਇਹਨਾਂ ਨੇ ਕੱਢੀ ਸੀ ਤਾਜ਼ਾ 2 ਸਕੀਮ, ਮੇਰੇ ਖਿਆਲ ਨਾਲ ਉਹ ਪਤਾ ਨਹੀਂ 50 ਲੱਖ ਜਿਹਦੀ ਹੈ, 50 ਲੱਖ ਤੋਂ ਜ਼ਿਆਦਾ ਉਹਦਾ ਟਰਨ-ਓਵਰ, ਉਹਨੂੰ ਕਹਿੰਦੇ ਸੀ ਉਹ ਹੁਣ ਇਸ ਸਾਲ ਇਹਨਾਂ ਨੇ ਕਿਹਾ ਜੀ ਉਹ ਸਾਡੀ ਫੇਲ ਹੋ ਗਈ। ਹੁਣ ਇੱਕ ਨਵੀਂ ਸਕੀਮ ਲਈ, ਮਤਲਬ ਜਿਹੜਾ ਰਿਟੇਲਰ ਆ ਉਹਨੂੰ ਤੇ ਟੈਕਸ ਨੈਟ ਚਾਹੀਦੀ ਲਿਆ ਨਹੀਂ ਸਕੇ। ਉਹ ਇਕਰਾਮੁਲ ਹਕ ਨੇ ਜਿਹੜੇ ਮਾਹਿਰ ਮਾਸ਼ੀਆਤ, ਉਹ ਤੇ ਪਿੱਟਦੇ ਰਹਿੰਦੇ ਨੇ ਕਿ ਐਗਰੀਕਲਚਰ ਟੈਕਸ ਤੁਸੀਂ ਲਾਵੋ। ਕੋਈ 4.5 ਲੱਖ ਬੰਦਾ ਹੈ ਜਿਹਦੇ ਕੋਲ ਸਭ ਤੋਂ ਜ਼ਿਆਦਾ ਹੋਲਡਿੰਗ ਹੈ, ਲੈਂਡ ਹੋਲਡਿੰਗ ਹੈ, ਅਤੇ ਉਹ ਰੁਪਈਆ ਜਿਹੜਾ ਜਮ੍ਹਾਂ ਹੁੰਦਾ ਸਿਰਫ 10 ਰੁਪਏ ਹੁੰਦਾ, ਉਹਨੂੰ ਉੱਥੇ ਤੁਸੀਂ ਲਾਗੂ ਕਰੋ, ਅਤੇ ਉਹ ਕਰਦੇ ਨਹੀਂ, ਜਿੱਥੋਂ ਜਿਹੜੇ ਸੈਕਟਰ 'ਚੋਂ ਟੈਕਸ ਇਕੱਠਾ ਹੋ ਸਕਦਾ। ਹਾਂ ਬਿਲਕੁਲ, ਉਹਦੇ 'ਚ ਜਿਹੜਾ ਲਾਰਜ ਲੈਂਡ ਹੋਲਡਰ ਉਹ ਤੇ ਲਾਉਣਾ ਚਾਹੀਦਾ ਨਾ, ਛੋਟੇ ਜਿਹੜਾ ਕਿੱਲਿਆਂ ਵਾਲਾ 2-4 ਕਿੱਲਿਆਂ ਵਾਲਾ 6 ਕਿੱਲਿਆਂ ਵਾਲਾ ਉਹਨੂੰ ਐਗਜ਼ੈਂਪਟ ਕਰ ਦਿਓ। ਹਾਂ ਬਿਲਕੁਲ, ਕਿਉਂਕਿ ਉਹ ਵੱਡੀ ਹੋਲਡਿੰਗ ਵਾਲਾ 4.5 ਲੱਖ ਹੈ, ਕਿਉਂਕਿ ਐਗਰੀਕਲਚਰ ਵੱਲ ਪੈਸਾ ਹੀ ਵੱਡੀ ਹੋਲਡਿੰਗ ਵਾਲੇ ਹੁੰਦਾ, ਜਿਹੜਾ ਛੋਟੀ
ਹੀਰੇ ਵਾਲਾ ਉਹ ਤੇ ਤੁਹਾਨੂੰ ਪਤਾ ਨਾ ਆਪਣਾ ਉਹ ਮੁਸ਼ਕਿਲ ਨਾਲ ਦੀ ਰੋਟੀ ਪੂਰੀ ਹੁੰਦੀ। ਲੇਕਿਨ ਛੋਟੇ ਵਾਲਾ ਅਗਰ ਕਾਰਪੋਰੇਟ ਫਾਰਮਿੰਗ ਕਰ ਲਵੇ, ਕੋਈ ਟਨਲ ਫਾਰਮਿੰਗ ਕਰ ਲਵੇ, ਉਹ ਪੈਸੇ ਤੇ ਉਹ ਵੀ ਬਹੁਤੇ ਕਮਾ ਉਹ ਸਕਦਾ। ਕਮਾ ਸਕਦਾ, ਲੇਕਿਨ ਉਹ ਸਾਰੀ ਟੈਕਨੋਲੋਜੀ ਅਗਰ ਗਵਰਨਮੈਂਟ ਲੋਕਾਂ ਨੂੰ ਪ੍ਰਮੋਟ ਕਰੇ ਤੇ ਫਿਰ ਹੈ ਨਾ। ਇਹਨਾਂ ਨੇ ਕੁਛ ਕੀਤੀ ਲੇਕਿਨ ਉਸ ਲੈਵਲ ਤੇ ਨਹੀਂ। ਸਾਡੀ ਤੁਹਾਨੂੰ ਪਤਾ ਨਾ ਐਗਰੀਕਲਚਰ ਪ੍ਰੋਡਕਟਿਵ ਵੀ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਇੰਡੀਅਨ ਸਾਈਡ ਤੇ ਜਿਸ ਤਰ੍ਹਾਂ ਚਾਈਨਾ ਕਰ ਰਿਹਾ, ਕਿਉਂਕਿ ਉਹਨਾਂ ਨੇ ਨਵੀਆਂ ਟੈਕਨੀਕਸ ਲਿਆਂਦੀਆਂ। ਇੱਥੇ ਅਦਾਰੇ ਹੈ ਨੇ, ਲੇਕਿਨ ਜਦੋਂ ਵੀ ਅਦਾਰਿਆਂ ਨੂੰ ਪੁੱਛੀਦਾ ਉਹਨਾਂ ਨੂੰ ਕਿਹਾ ਜੀ ਅਸੀਂ ਕੰਮ ਕਰ ਰਹੇ ਹਾਂ, ਇੱਕ ਨਵਾਂ ਸੀਡ ਕੱਢ ਲਿਆ, ਲੇਕਿਨ ਓਵਰਆਲ ਕੋਈ ਇਤਨੀ ਐਸਾ ਅਯੂਬ ਸਰਚ ਆ ਜਾਂ ਪਾਕਿਸਤਾਨ ਐਗਰੀਕਲਚਰ ਰਿਸਰਚ ਕਾਉਂਸਲ ਆ, ਉਹ ਸਾਰੇ ਮਤਲਬ ਉਹਦੇ ਪੋਲੀਟੀਕਲ ਅਪਾਇੰਟਮੈਂਟਸ ਤੇ ਉਹ ਤੇ ਵੇਖਦੇ ਨੇ ਕਿ ਰਿਆਸਤ ਕੰਮ ਕਰ ਰਹੀ ਹੈ ਤੇ ਬਾਕੀ ਇਦਾਰੇ ਵੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਵੇਖਦੇ ਨੇ ਕਿ ਰਿਆਸਤ ਐਫੀਸ਼ੀਐਂਟ ਹੋਣਾ ਚਾਹੁੰਦੀ ਹੈ, ਕੁਝ ਕਰਨਾ ਚਾਹੁੰਦੀ ਹੈ, ਉਹਦਾ ਇੰਪੈਕਟ ਆਉਂਦਾ। ਉਹ ਵੇਖਦੇ ਨੇ ਕਿ ਯਾਰ ਇਹ ਆਪੇ ਸੁੱਤੇ ਪਏ ਨੇ, ਆਪਸ 'ਚ ਲੱਗੇ ਪਏ ਨੇ, ਅਮਰੀਕਾ ਇਰਾਨ ਦੀ ਸੁਲ੍ਹਾ ਕਰਾਉਣ ਵਿੱਚ ਲੱਗੇ ਨੇ, ਤੇ ਅਸੀਂ ਆਪਣਾ ਕੰਮ ਕਰੀ ਜਾਈਏ ਤੇ ਇਹ ਕਰਾਉਂਦੇ ਰਹਿਣ ਸੁਲ੍ਹਾ। ਬਸ ਸੁਲ੍ਹਾ ਕਰਾਓ ਜੀ ਤੁਸੀਂ, ਕੋਈ ਸਾਹਿਬ ਇਜਾਜ਼ਤ ਲਈਏ। ਤੇ ਸੁਲ੍ਹਾ ਦੇ ਵੀ ਫਾਇਦੇ ਹੋਣੇ ਚਾਹੀਦੇ ਸਨ। ਤੇ ਫੀਲਡ ਮਾਰਸ਼ਲ ਸਾਹਿਬ ਨੂੰ ਸੁਣਿਆ ਹੈ ਕਿ ਗੁੱਸਾ ਜਿਹਾ ਹੈ ਕਿ ਇੰਨਾ ਹੀ ਮਿਹਨਤ ਕਰ ਰਹੇ ਨੇ ਸੁਲ੍ਹਾ ਕਰਾਉਣ ਵਿੱਚ, ਅਤੇ ਸਊਦੀ ਅਰਬ ਦੇ ਨਾਲ ਡਿਫੈਂਸ ਐਗਰੀਮੈਂਟ ਵੀ ਹੋਇਆ, ਲੇਕਿਨ ਇਹ ਹੁਕੂਮਤ ਜਿਹੜੀ ਹੈ ਨਾ ਉਹ ਉਸਦਾ ਕੋਈ ਕੰਮ ਹੀ ਨਹੀਂ ਕਰ ਰਹੀ। ਇਹ ਮੌਕੇ ਤੋਂ ਫਾਇਦਾ ਚੁੱਕੇ, ਮੌਕਾ ਬਣਾ ਕੇ ਦਿੱਤਾ ਹੈ ਅਤੇ ਇਕੋਨਮੀ ਦੇ ਉੱਤੇ ਇਹਦੇ ਉੱਤੇ ਕੋਈ ਬਿਲਡਅਪ ਕਰਨ, ਕੋਈ ਇਨਵੈਸਟਮੈਂਟ ਲੈ ਕੇ ਆਉਣ। ਹੁਣ ਪਤਾ ਨਹੀਂ ਗੱਲਾਂ ਸੁਣਦੇ ਰਹਿੰਦੇ ਹਾਂ ਅਸੀਂ ਇਸਲਾਮਾਬਾਦ ਵਿੱਚ ਇਸ ਤਰ੍ਹਾਂ ਦੀਆਂ, ਅਤੇ ਗੱਲ ਅਸੀਂ ਬਸ ਮੁਕਾਉਣ ਲੱਗੇ ਹਾਂ ਇੱਥੇ ਹੀ। ਅਤੇ ਆਖਰੀ ਗੱਲ ਉਹੀ ਜਿਹੜੀ ਪਹਿਲੀ ਗੱਲ, ਅਤੇ ਸਾਲ ਵਿੱਚ ਕਮ ਅਜ਼ ਕਮ ਤੁਹਾਨੂੰ ਮੌਕਾ ਮਿਲ ਗਿਆ ਹੈ ਕਰੇਲੇ ਗੋਸ਼ਤ ਖਾਣ ਦਾ, ਅਤੇ ਖਾ ਲਓ, ਕੱਚੀ ਲੱਸੀ ਵੀ ਪੀ ਲਓ, ਅੰਬ ਖਾ ਸਕਦੇ, ਅੰਬ ਖਾ ਲਓ। ਅੰਬ ਸਸਤਾ ਹੋਇਆ ਬਹਰਹਾਲ, ਉਹਦੀ ਵਜ੍ਹਾ ਹੈ ਕਿ ਐਕਸਪੋਰਟ ਘਟੀ ਹੈ ਅੰਬ ਦੀ, ਅਤੇ ਉਹਦੇ ਉੱਤੇ ਕਰਾਂਗੇ ਕਰਚੋਈ ਸਾਹਿਬ ਨਾਲ ਗੱਲ ਕਿਸੇ ਹੋਰ ਦਿਨ। ਅਤੇ ਫਿਰ ਅਗਲੇ ਬਜਟ ਤੱਕ ਫਿਰ ਦੇਖਾਂਗੇ, ਰੁੱਖੀ ਸੌਖੀ ਖਾ ਕੇ ਗੁਜ਼ਾਰਾ ਕਰਾਂਗੇ। ਅਤੇ ਚੌਧਰੀ ਸਾਹਿਬ ਨੂੰ ਜ਼ੁਕਾਮ ਹੋਇਆ ਅਤੇ ਅਸੀਂ ਇਹਨਾਂ ਨੂੰ ਪੈਂਦੇ ਹਾਂ ਕਹਿਵਾ, ਯਖਨੀ ਤੇ ਅਸੀਂ ਅਫੋਰਡ ਨਹੀਂ ਕਰ ਸਕਦੇ, ਕਹਿਵੇ ਨਾਲ ਹੀ ਠੀਕ ਹੋ ਜਾਣਗੇ ਚੌਧਰੀ ਸਾਹਿਬ। ਲਓ ਜੀ ਫਿਰ ਇਜਾਜ਼ਤ ਲਈ। ਲਓ ਜੀ, ਰੱਬ ਰੱਖਾ। ਰਾਮ ਰਾਮ।